ਜੀ। ਅਗਲੀ ਖਬਰ ਆਪਾਂ ਟੈਕਸਸ, ਲੂਜ਼ੀਆਨਾ ਉਹਨਾਂ ਸਟੇਟਾਂ ਦੇ ਵਿੱਚ ਜਿਹੜੇ ਟੋਰਨੇਡੋ ਆਏ ਆ ਉਹਦੇ ਬਾਰੇ ਡਿਸਕਸ ਕਰਦੇ ਜਾਈਏ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਟਰੱਕਰ ਵੀਰ ਆ ਜਾਂ ਕੋਈ ਹੋਰ ਵੀ ਇਹਨਾਂ ਸਟੇਟਾਂ ਵੱਲ ਜਾ ਰਹੇ ਆ, ਮੀਟੀਓਰੋਲੋਜਿਸਟਸ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਹੈਗੀ ਆ ਵੀ ਜੇ ਤੁਸੀਂ ਉਹਨਾਂ ਸਟੇਟਸ ਦੇ ਵਿੱਚ ਜਾ ਰਹੇ ਆ, ਮੇਕ ਸ਼ੋਰ ਕਰੋ ਵੀ ਤੁਸੀਂ ਟੋਰਨਾਡੋ ਜਿੱਧਰ ਆ ਰਹੇ ਆ ਉਸ ਰਸਤੇ 'ਚ ਤਾਂ ਨਹੀਂ ਸਵੀਅਰ ਵੈਦਰ ਹੈਗਾ ਆ, ਵਾਰਨਿੰਗ ਉਹ ਇਸ਼ੂ ਕਰ ਰਹੇ ਹੈਗੇ ਆ। ਸੋ ਟਰੱਕਰਸ ਖਾਸ ਕਰਕੇ ਧਿਆਨ ਰੱਖਣ, ਕਿਉਂਕਿ ਜੇ 90 ਮੀਲ ਪਰ ਆਵਰ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਦੀਆਂ ਤੇ ਟਰੱਕ ਉਲਟ ਸਕਦਾ ਹੈਗਾ ਆ। ਤੇ ਹੁਣ ਤੱਕ 19 ਦੇ ਕਰੀਬ ਲੋਕ ਫੱਟੜ ਹੋ ਚੁੱਕੇ ਹੈਗੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਗ੍ਰੇਸਨ ਤੇ ਜੈਕ ਕਾਉਂਟੀਜ਼ ਦੇ ਵਿੱਚ। ਤੇ 47,000 ਲੋਕਾਂ ਦੀ ਬਿਜਲੀ ਜਿਹੜੀ ਆ ਉਹ ਜਾ ਚੁੱਕੀ ਹੈਗੀ ਆ ਪਾਵਰ ਆਊਟੇਜ ਦੇ ਮੁਤਾਬਕ। 10 ਲੋਕਾਂ ਨੂੰ ਹਸਪਤਾਲ ਗ੍ਰੇਸਨ ਕਾਉਂਟੀ ਦੇ ਵਿੱਚ ਲਿਜਾਇਆ ਗਿਆ ਆ। ਜੈਕਸਬੋਰੋ ਤੇ ਜੈਕ ਕਾਉਂਟੀ ਦੇ ਵਿੱਚ 9 ਲੋਕਾਂ ਨੂੰ ਲਿਜਾਇਆ ਗਿਆ ਤੇ ਮਾਲੀ ਨੁਕਸਾਨ ਵੀ ਕਾਫੀ ਹੋਇਆ। ਕਈ ਬਿਲਡਿੰਗ ਜਿਹੜੀਆਂ ਉਹਨਾਂ ਦੀਆਂ ਛੱਤਾਂ ਉੱਡ ਗਈਆਂ। 80 ਦੇ ਕਰੀਬ ਘਰ ਤੇ ਬਿਜ਼ਨਸ ਜੈਕ ਕਾਉਂਟੀ ਜਿਹੜੀ ਵੈਸਟ ਆਫ ਡੈਲਸ ਹੈਗੀ ਆ ਉਹ ਪੂਰੀ ਤਰ੍ਹਾਂ ਡੈਮੇਜ ਹੋਏ ਹੈਗੇ ਆ। ਇਸੇ ਤਰ੍ਹਾਂ ਇਸ ਸ਼ਹਿਰ ਦਾ ਹਾਈ ਸਕੂਲ ਤੇ ਐਲੀਮੈਂਟਰੀ ਸਕੂਲ ਉਹ ਵੀ ਡੈਮੇਜ ਹੋਏ ਆ ਕਿਉਂਕਿ ਉਹਨਾਂ ਦਾ ਰਸਤਾ ਜਿਹੜਾ ਸੀ ਟੋਰਨੇਡੋ ਦਾ ਉਹ ਰਸਤੇ ਦੇ ਵਿੱਚ ਆਉਂਦੇ ਸੀਗੇ। ਸੋ ਇੰਨਾ ਭਿਆਨਕ ਇਹ ਟੋਰਨੇਡੋ ਸੀਗੇ। ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀਆਂ ਕਾਰਾਂ ਪਾਰਕ ਸੀਗੀਆਂ ਕਹਿੰਦੇ ਉਹ ਉਲਟੀਆਂ ਹੋ ਗਈਆਂ ਜਦੋਂ ਉਹ ਇੰਨੀ ਹਵਾ ਦੇ ਨਾਲ ਚੱਕ ਕੇ ਪਰੇ ਮਾਰੀਆਂ ਗਈਆਂ ਹੈਗੀਆਂ। ਫਨਲ ਕਲਾਊਡ ਬਣਿਆ ਹੋਇਆ ਸੀ। ਜੇ ਵੀਡੀਓ ਫੁਟੇਜ ਦੇਖੋ ਤੇ ਬਹੁਤ ਹੀ ਖਤਰਨਾਕ ਜਿਹੜਾ ਉੱਥੇ ਦਾ ਲੱਗਦਾ ਹੈਗਾ ਵੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੋਊਗਾ। 22 ਮਿਲੀਅਨ ਦੇ ਕਰੀਬ ਲੋਕ ਟੈਕਸਸ, ਓਕਲਾਹੋਮਾ, ਲੂਜ਼ੀਆਨਾ ਇਹਨਾਂ ਸਟੇਟਾਂ ਦੇ ਵਿੱਚ ਇਹ ਜਿਹੜੇ ਟੋਰਨੇਡੋਜ਼ ਆ ਉਹਨਾਂ ਦੇ ਨਾਲ ਪ੍ਰਭਾਵਿਤ ਹੋਏ ਹੈਗੇ ਆ। ਸੋ ਫਾਰ 19 ਟੋਰਨੇਡੋ ਟੈਕਸਸ ਦੇ ਵਿੱਚ ਰਿਪੋਰਟ ਹੋ ਚੁੱਕੇ ਆ, ਟੈਕਸਸ ਤੇ ਓਕਲਾਹੋਮਾ ਦੇ ਵਿੱਚ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ। ਘਰ, ਬਿਜ਼ਨੈਸਿਸ ਜੋ ਵੀ ਇਸ ਦੇ ਰਸਤੇ ਦੇ ਵਿੱਚ ਆ ਰਿਹਾ ਆ ਉਸ ਨੂੰ ਤਹਿਸ-ਨਹਿਸ ਕਰਦੇ ਹੋਏ ਟੋਰਨੇਡੋਜ਼ ਅੱਗੇ ਲੰਘਦੇ ਜਾ ਰਹੇ ਆ। ਹੁਣ ਤੱਕ ਆਈਆਂ ਰਿਪੋਰਟਾਂ ਦੇ ਮੁਤਾਬਕ ਇੱਕ ਜਾਣੇ ਦੀ ਮੌਤ ਹੋ ਚੁੱਕੀ ਆ ਤੇ ਦਰਜਨ ਤੋਂ ਵੱਧ ਲੋਕ ਇਹਨਾਂ ਟੋਰਨੇਡੋਜ਼ ਦੀ ਮਾਰ ਕਰਕੇ ਜ਼ਖਮੀ ਹੋਏ ਨੇ। ਲੂਜ਼ੀਆਨਾ, ਮਿਸੀਸਿਪੀ, ਟੈਕਸਸ, ਓਕਲਾਹੋਮਾ ਇਹ ਸਾਰੇ ਹੀ ਸੂਬੇ ਟੋਰਨੇਡੋ ਵਾਚ ਦੇ ਅੰਡਰ ਚੱਲ ਰਹੇ ਨੇ। I-35 ਦੇ ਕੋਰੀਡੋਰ ਦੇ ਉੱਤੇ ਇਸ ਦਾ ਮੰਜ਼ਰ ਜਿਹੜਾ ਉਹ ਹੋਰ ਵੀ ਭਿਆਨਕ ਨਜ਼ਰ ਆ ਰਿਹਾ ਹੈਗਾ ਆ। ਉਧਰ ਲੂਜ਼ੀਆਨਾ ਦੇ ਵਿੱਚ ਹਾਈ ਵਾਟਰ ਜਿਹੜਾ ਆ ਉਹ ਆਇਆ ਜਿਸ ਕਰਕੇ ਜਿਹੜੇ ਮੋਟਰਿਸਟ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਆਈ। I-20 ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਪਾਣੀ ਜਿਹੜਾ ਆ ਉਹ ਹੜਿਆ ਰਿਹਾ। ਕਾਫੀ ਭਾਰੀ ਮੀਂਹ ਵੀ ਜਿਹੜਾ ਉਹ ਪਿਆ ਸੀਗਾ। ਸੋ ਸਥਿਤੀ ਕਾਫੀ ਜ਼ਿਆਦਾ ਮਾੜੀ ਬਣਦੀ ਜਾ ਰਹੀ ਆ। ਹਰ ਸਾਲ ਹਰਜੋਤ ਸਿੰਘ ਜੀ ਇੱਦਾਂ ਦੀ ਸਥਿਤੀ ਬਣ ਰਹੀ ਆ ਜਿਹੜੀ ਕਿਤੇ ਨਾ ਕਿਤੇ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਕਹਿੰਦੇ ਆ ਵੀ ਉਹ ਦੇਖੀ ਜਾ ਸਕਦੀ ਆ। 8,000 ਤੋਂ ਵੱਧ ਘਰ ਜਿਹੜੇ ਆ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਆ, ਟੈਂਪਰੇਰੀ ਕੁਆਟਰਸ ਦੇ ਵਿੱਚ ਲੈ ਕੇ ਗਏ ਨੇ। ਸੋ ਬਹੁਤ ਸਾਰੇ ਕਈ ਇੱਕ ਵੀਡੀਓਜ਼ ਦੇ ਵਿੱਚ ਸਕੂਲ ਦੀਆਂ ਛੱਤਾਂ ਵੀ ਜਿਹੜੀਆਂ ਆ ਉਹ ਉੱਡਦੀਆਂ ਨਜ਼ਰ ਆ ਰਹੀਆਂ ਆ। ਟਰੱਕ ਜਿਹੜੇ ਆ ਉਹ ਉਲਟਦੇ ਨਜ਼ਰ ਆ ਰਹੇ ਆ। ਇੰਨੀਆਂ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਇਸ ਟਾਈਮ ਜਿਹੜਾ ਵੀ ਇਹਨਾਂ ਇਲਾਕਿਆਂ ਦੇ ਵਿੱਚੋਂ ਲੰਘਣ ਬਾਰੇ ਸੋਚ ਰਿਹਾ ਆ ਉਹ ਭਾਈ ਅਜੇ ਆਰਾਮ ਦੇ ਨਾਲ ਨਥਿੰਗ ਇਜ਼ ਮੋਰ ਇੰਪੋਰਟੈਂਟ ਦੈਨ ਯੋਰ ਲਾਈਫ। ਆਪਣੀ ਜਿਹੜੀ ਆ ਜਾਨ ਦੀ ਜਿਹੜੀ ਇਸ ਟਾਈਮ ਪਰਵਾਹ ਕਰੋ। ਸਮਾਨ ਲੇਟ ਪਹੁੰਚ ਜੂਗਾ ਜਿਹੜਾ ਵੀ ਤੁਸੀਂ ਕਿਤੇ ਵੀ ਪਹੁੰਚਾਉਣਾ ਹੈਗਾ ਆ।